ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਜੀਂਦੇ ਰਹੋ, ਹੱਸਦੇ ਰਹੋ। ਤੇ ਤੁਹਾਨੂੰ ਪਤਾ ਹੈ ਕਿ ਇਰਾਨ ਦੇ ਉੱਤੇ ਹਮਲਾ ਕੀਤਾ ਇਸਰਾਈਲ ਨੇ ਤੇ ਅਮਰੀਕਾ ਨੇ ਮਿਲ ਕੇ। ਤੇ ਇਰਾਨ ਨੇ ਤੇ ਕੀ ਕਰਨਾ ਸੀ, ਉਹਨੇ ਅਰਬਾਂ ਦੇ ਮੁਲਕਾਂ ਦੇ ਉੱਤੇ ਹੀ ਬੰਬ ਫੋੜਨੇ ਸ਼ੁਰੂ ਕਰ ਦਿੱਤੇ। ਤੇ ਇੱਕ ਅਜੀਬ ਜੀ ਕੜਮਾਸ ਜਿਹਾ ਮਚਿਆ। ਤੇ ਇਸ ਕੜਮਾਚੇ 'ਚ ਜਿਹੜਾ ਨਾ ਪੂਰੀ ਦੁਨੀਆ ਦੀ ਮਈਸ਼ਤ ਹੋ ਗਈ ਮੁਤਾਸਰ। ਪਾਕਿਸਤਾਨੀ ਵੀ ਹੋਏ, ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ। ਤੇ ਚੰਗਾ ਮਹਿਸੂਸ ਹੋ ਰਿਹਾ ਹੋਣਾ ਕਿ ਜੰਗ ਦੇ ਕੀ ਅਸਰਾਤ ਹੁੰਦੇ ਨੇ, ਹੈ ਨਾ। ਅਤੇ ਆਮ ਆਦਮੀ ਤੋਂ ਤਾਂ ਮਹਿਸੂਸ ਹੋਣਾ ਹੀ ਸੀ, ਲੇਕਿਨ ਇਹ ਫਿਰ ਸਾਡੀ ਹਕੂਮਤ ਨੇ ਫੈਸਲਾ ਕੀਤਾ ਕਿ ਯਾਰ ਅਸੀਂ ਵੀ ਕੋਈ ਕਿਫਾਇਤਸ਼ਾਰੀ ਕਰੀਏ, ਕੋਈ ਆਪਣੇ ਪੈਟਰੋਲ ਸ਼ਟਰੋਲ ਘੱਟ ਕਰੀਏ ਅਤੇ ਕੋਈ ਦੌਰੇ ਸ਼ੋਰੇ ਘੱਟ ਕਰੀਏ। ਉਹ ਕਿੰਨੇ ਕੁ ਘੱਟ ਹੋਏ ਨੇ ਅਤੇ ਹੋ ਕੀ ਰਿਹਾ। ਅਤੇ ਚੋਈ ਸਾਹਿਬ ਕੋਲੋਂ ਪੁੱਛਦੇ ਹਾਂ ਕਿ ਕਿਹੜੇ ਕਿਹੜੇ ਨੋਟੀਫਿਕੇਸ਼ਨ ਹੋਏ, ਹੁਣੇ ਤੱਕ ਦੀ ਕੀ ਖਬਰਾਂ ਨੇ, ਕਿੱਥੇ ਕਿੱਥੇ ਕੱਟ ਵੱਜਿਆ ਵੀ ਕਿ ਨਹੀਂ, ਜਾਂ ਆਵਾਮ ਦੀ ਜੇਬਾਂ 'ਤੇ ਹੀ ਕੱਟ ਵੱਜਿਆ ਸਰਵਚੋਈ ਸਾਹਿਬ? ਹਾਂਜੀ ਬਿਲਕੁਲ ਰਾਣਾ ਸਾਹਿਬ, ਤੁਹਾਨੂੰ ਪਤਾ ਕਿ ਪਿਛਲਾ ਹਫ਼ਤਾ ਤਾਂ ਬੜਾ ਭਾਰੀ ਰਿਹਾ ਲੋਕਾਂ 'ਤੇ, ਕਿਉਂਕਿ ਪੈਟਰੋਲ ਵਧਿਆ ਅਤੇ ਲੋਕ ਬੜੇ ਪਰੇਸ਼ਾਨ ਹੋਏ ਅਤੇ ਬਾਕੀ ਚੀਜ਼ਾਂ ਦੀ ਕੀਮਤਾਂ ਵੱਧ ਰਹੀਆਂ। ਅਤੇ ਤੁਹਾਨੂੰ ਪਤਾ ਕਿ ਪੈਟਰੋਲ ਤਾਂ ਹਲੇ ਰਾਤੀ ਵਧਿਆ ਸੀ ਅਤੇ ਸੁਬਾਹ ਉੱਠਿਆ ਅਤੇ ਫਰੂਟ ਵੀ ਮਹਿੰਗਾ ਅਤੇ ਸਬਜ਼ੀਆਂ ਵੀ ਮਹਿੰਗੀਆਂ। ਉਸ ਤੋਂ ਬਾਅਦ ਬੱਚਿਆਂ ਦੀ ਰੋਜ਼ਿਆਂ 'ਚ ਹਾਂਜੀ ਰੋਜ਼ਿਆਂ 'ਚ ਬੱਚਿਆਂ ਦੀ ਸਕੂਲਾਂ ਦੇ ਜਿਹੜੇ ਵੈਨਾਂ ਵਾਲੇ ਆ ਉਹਨਾਂ ਨੇ ਵੀ ਕਿਹਾ ਜੀ ਪੈਸੇ ਵਧਾ ਦਿਓ। ਅਤੇ ਉਹ ਗੌਰਮੈਂਟ ਨੂੰ ਲੱਗਦਾ ਕਿ ਕੋਈ ਥੋੜ੍ਹਾ ਜਿਹਾ ਨਾ ਪ੍ਰੈਸ਼ਰ ਫੀਲ ਹੋਇਆ। ਉਹਨਾਂ ਨੇ ਕਿਹਾ ਜੀ ਕਿ ਬਾਕੀ ਆ ਰਿਹਾ। ਅੱਛਾ, ਫਿਰ ਇੱਕ ਸੋਸ਼ਲ ਮੀਡੀਆ 'ਤੇ ਪੂਰੀ ਕੰਪੇਨ ਚੱਲ ਗਈ ਕਿ ਜੀ ਲੋਕਾਂ ਦੇ ਇਹਨਾਂ ਨੇ ਪਾਤੀ ਸਿਰ ਦੇ ਉੱਤੇ 55 ਰੁਪਏ ਦਾ ਡੀਜ਼ਲ ਅਤੇ ਪੈਟਰੋਲ। ਲੇਕਿਨ ਇਹ ਆਪਣੀ ਜਿਹੜੀ ਲਗਜ਼ਰੀ ਕਿਉਂ ਨਹੀਂ ਘੱਟ ਕਰਦੇ, ਬਿਊਰੋਕਰੇਟ ਆਪਣੀ ਗੱਡੀਆਂ ਕਿਉਂ ਨਹੀਂ ਘੱਟ ਕਰਦੇ, ਮਿਨਿਸਟਰ ਕਿਉਂ ਨਹੀਂ ਕਰਦੇ। ਇਸ ਕਰਕੇ ਉਹਨਾਂ 'ਤੇ ਇੱਕ ਜਿਹੜਾ ਨਾ ਪ੍ਰੈਸ਼ਰ ਜਿਹਾ ਆ ਰਿਹਾ ਸੀ। ਅਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਹਨੂੰ ਜ਼ਰਾ ਰਿਲੀਜ਼ ਕਰੀਏ ਅਤੇ ਫਿਰ ਇਹਨਾਂ ਨੇ ਸ਼ੁਰੂ ਕਰਤੀ ਆਸਟੈਰਿਟੀ ਡਰਾਈਵ। ਅੱਛਾ, ਹੋਇਆ ਕੀ ਹੁੰਦਾ? ਕਿਹੜੇ ਕਿਹੜੇ ਨੋਟੀਫਿਕੇਸ਼ਨ ਦੱਸੋ, ਕਿਹੜੇ ਸੂਬੇ ਨੇ ਕੀਤੇ, ਫੈਡਰਲ ਨੇ ਕੀਤੇ, ਕਿੱਥੇ ਕੱਟ ਵੱਜਣਗੇ? ਹਾਂ, ਉਹ ਸਾਰਿਆਂ ਨੇ ਕਰ ਦਿੱਤੇ ਨੇ। ਪਹਿਲਾਂ ਫੈਡਰਲ ਕੈਬਨਿਟ ਨੇ ਕੀਤਾ ਅਤੇ ਉਸ ਤੋਂ ਬਾਅਦ ਫਿਰ ਪੰਜਾਬ ਨੇ, ਸਿੰਧ ਨੇ, ਸਭ ਨੇ ਕਰ ਦਿੱਤੀਆਂ ਅਨਾਊਂਸ। ਅਤੇ ਨੈਸ਼ਨਲ ਅਸੈਂਬਲੀ ਸੈਨੇਟ ਨੇ ਵੀ ਕੱਲ੍ਹ ਕਰ ਦਿੱਤੀਆਂ। ਕੱਲ੍ਹ ਸੈਨੇਟ ਨੇ ਕੀਤੀਆਂ, ਪਰਸੋਂ। ਉਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਨੇ ਕੀਤੀਆਂ। ਲੇਕਿਨ ਉਹ ਆਹੀ ਉਹਨਾਂ ਨੇ ਕੀਤਾ ਜੀ ਕਿ ਮਿਨਿਸਟਰ ਜਿਹੜੇ ਆ ਉਹਨਾਂ ਦੀਆਂ ਪੈਟਰੋਲ ਕੰਮ ਕੀਤਾ, ਬਿਊਰੋਕਰੇਟਾਂ ਦਾ ਪੈਟਰੋਲ ਕੰਮ ਕੀਤਾ। ਅਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਵਰਕ ਫਰੋਮ ਹੋਮ ਕਰਤਾ, ਇੱਕ ਜੁਮੇ ਦੀ ਵੀ ਛੁੱਟੀ ਕਰਤੀ, ਯਾਨੀ ਕਿ 4 ਡੇ ਵਰਕ ਕਰ ਦਿੱਤਾ। ਅਤੇ ਕਈਆਂ ਨੇ ਇਹ ਹੈ ਕਿ 50% ਘਰ ਤੋਂ ਕੰਮ ਕਰਨਗੇ, 50% ਦਫ਼ਤਰ ਤੋਂ ਕਰਨਗੇ, ਇਸ ਤਰ੍ਹਾਂ ਦਾ। ਔਰ ਜਿਹੜਾ ਐਕਸਟਰਾ ਮਤਲਬ ਬਹੁਤ ਸਾਰੀਆਂ ਜਿਹੜੀਆਂ ਚੱਲਦੀਆਂ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਖੜੇ ਕਰ ਦਿਓ। ਜਿਹੜੀਆਂ ਜ਼ਰੂਰੀ ਆ, ਨਾਗਜ਼ੀਰ ਆ, ਉਹੀ ਸਿਰਫ ਜਿਹੜੀਆਂ ਪੈਟਰੋਲ ਯੂਜ਼ ਕਰਨ। ਇਸ ਤਰ੍ਹਾਂ ਦਾ ਮੇਜਰ ਇਹ ਵੀ ਗੱਲ ਚੱਲ ਰਹੀ ਕਿ ਇੱਕ ਬਹੁਤ ਸਾਰੇ ਜੁਆਇੰਟ ਸੈਕਟਰੀ ਬਿਊਰੋਕਰੈਟ ਦੋ ਬੰਦਿਆਂ ਦੇ ਕੰਮ ਕਰਦੇ ਨੇ, ਦੋ ਚਾਰਜ ਅਤੇ ਦੋ ਪ੍ਰਿਵਿਲੇਜਸ ਨੇ, 2 ਗੱਡੀਆਂ ਨੇ, ਹਰ ਸ਼ਾਇਦ ਦੋ ਉਹਨਾਂ ਕੋਲ। ਉਹ ਨਹੀਂ ਵਾਪਸ ਹੋਈ ਚੋਇਸ, ਉਹ ਵੀ ਨਹੀਂ ਵਾਪਸ ਹੋਈ। ਅਤੇ ਦੂਸਰਾ ਇਹ ਕਿ ਬਿਊਰੋਕਰੇਟਾਂ ਦੀ ਰਾਣਾ ਸਾਹਿਬ ਪੈਟਰੋਲ ਕੱਟ ਵੀ ਕੋਈ ਨਹੀਂ ਸਕਦਾ, ਤੁਹਾਨੂੰ ਮੈਂ ਦੱਸ। ਹਾਂ, ਉਹ ਕਿਤਾਬਾਂ 'ਚ ਕੱਟਿਆ ਜਾਏਗਾ। ਕਿਉਂਕਿ ਮੇਰੀ ਉਹ 1-2 ਨਾਲ ਗੱਲ ਹੋਈ ਆ, ਉਹਨਾਂ ਨੇ ਕਿਹਾ ਕਿ ਉਹ ਪਤਾ ਹੈ ਚੱਲਾ ਹੁਣ, ਮਤਲਬ ਇੱਕ ਸੈਕਟਰੀ ਸਾਹਿਬ ਨੇ, ਉਹਨਾਂ ਨੇ ਜਿਹੜੇ ਡਿਪਟੀ ਸੈਕਟਰੀ ਕੋਲ ਡੀ ਪਾਵਰਸ ਹੁੰਦੀਆਂ ਨਾ, ਜਿਹੜਾ ਪੈਟਰੋਲ ਸਟਰੋ ਦਿੰਦਾ, ਉਹਨਾਂ ਨੇ ਕਿਹਾ ਯਾਰ ਉਹ ਮੇਰਾ ਪੈਟਰੋਲ ਦਾ ਕੀ ਕਰਨਾ। ਉਹਨਾਂ ਨੇ ਕਿਹਾ ਨਹੀਂ ਜੀ, ਤੁਹਾਡਾ ਜਿਹੜਾ ਨਾ ਉਹ ਪੂਰਾ ਹੀ ਰਹੇਗਾ। ਅੱਛਾ, ਉਹ ਇੱਧਰ ਉੱਧਰ ਕਿਤਾਬਾਂ ਦੇ ਵਿੱਚ ਜਿਹਨਾਂ ਨੂੰ ਕਹਿੰਦੇ ਬੁੱਕਸ ਇੱਧਰ ਉੱਧਰ ਉਹ ਹੋ ਜਾਏਗਾ। ਕੋਈ ਜਿਹੜਾ ਐਕਸਟਰਾ ਬਜਟ ਪਿਆ ਹੋਏਗਾ ਉਹ ਯੂਜ਼, ਉਹ ਕੋਈ ਨਹੀਂ ਇਤਨਾ। ਇਹ ਸਾਰੇ ਹੈ ਬਰਲ ਜਿਹੜੇ ਨਾ ਅਲਾਮਤੀ ਨੇ, ਇਹ ਕੋਈ ਇਹਦਾ ਕੋਈ ਇਤਨੀ ਫਰਕ ਕੋਈ ਨਹੀਂ ਹੈਗਾ। ਉਹ ਕੌਣ ਕਹਿ ਰਿਹਾ ਸੀ? ਕੋਈ ਮਿਨਿਸਟਰ ਕਹਿ ਰਿਹਾ ਸੀ TV ਦੇ ਉੱਤੇ, ਮੈਂ ਤੇ ਉਹੀ ਵੇਖਿਆ ਟਵਿੱਟਰ ਦੇ ਉੱਤੇ। ਉਹ ਕਹਿੰਦਾ ਜੀ ਕਿ ਅਗਰ ਅਸੀਂ ਪੈਟਰੋਲ 55 ਵਧਾਇਆ, 155 ਵਧਾ ਦੇं ਤੇ ਤੁਸੀਂ ਕਰ ਲੈਣਾ ਸੀ। ਹਾਂ, ਉਹ ਮਿਨਿਸਟਰ ਨਹੀਂ, ਉਹ MN ਸ਼ਮਾਇਲਾ ਰਾਣਾ PMLN ਦੀ। ਅਤੇ ਇਹ ਉਹਨੇ ਉਹ ਕਿਹਾ ਜੀ ਕਿ 1000 ਵੀ ਕਰ ਦਿੱਤੇ ਫਿਰ ਕੀ ਆਵਾਮ ਕਰ ਲੈਂਦੀ ਆ। ਅਤੇ ਵੈਸੇ ਉਹਨੇ ਵਜ਼ਾਹਤ ਵੀ ਦਿੱਤੀ ਕਿ ਮੇਰੀ ਸ਼ਾਇਦ ਉਹਨਾਂ ਕਲਿੱਪ ਕੱਟ ਦਿੱਤਾ, ਲੇਕਿਨ ਬਹਰਹਾਲ ਉਹਨੇ ਕਿਹਾ, ਮੈਂ ਸੁਣੀ ਸਟੇਟਮੈਂਟ। ਨਹੀਂ, ਇਹ ਤਾਂ ਉਹਦਾ ਪੂਰਾ ਮੁਸਲਿਮ ਲੀਗ ਦਾ ਮਾਈਂਡ ਸੈਟ ਰਿਫਲੈਕਟ ਹੁੰਦਾ ਉਹਦੇ 'ਤੇ। ਉਹ ਉਹਨਾਂ ਦੇ ਲੀਡਰ ਇਸ ਤਰ੍ਹਾਂ ਦੇ ਨੇ। ਇਹਦੇ ਜਹਾਜ਼ ਦਾ ਕਿੰਨਾ ਤਾਲੁਕ ਹੈ ਜਿਹੜੀ ਕਿਫਾਇਤਸ਼ਾਰੀ ਮੁਹਿੰਮ ਸ਼ੁਰੂ ਹੋਈ ਹੈ? ਉਹ ਜਹਾਜ਼ ਤਾਂ ਚੱਲਣਗੇ ਨਾ ਜੀ, ਉਹਦੇ ਤੇ ਉਹ ਪਾਣੀ 'ਤੇ ਤਾਂ ਨਹੀਂ ਚੱਲਣਾ। ਨਹੀਂ, ਵਜ੍ਹਾ ਇਹ ਨਹੀਂ ਹੋਈ ਕਿ ਤਨਕੀਦ ਹੋ ਰਹੀ ਸੀ ਜਹਾਜ਼ਾਂ ਦੇ ਉੱਤੇ ਅਤੇ ਇਹ ਉਹ ਉਸ ਦੀ ਵਜ੍ਹਾ ਤੋਂ ਕੀਤੀ ਹੋਈ? ਹਾਂ, ਉਹਨਾਂ ਨੇ ਉਹ ਮਤਲਬ ਬਿਲਕੁਲ ਉਹ ਜ਼ਿਆਦਾ ਵਾਲੀ ਹੈ। ਉਹ ਸਾਰੀ ਜਿਹੜੀ ਤਨਕੀਦ ਆ ਰਹੀ ਸੀ ਨਾ, ਉਹਨਾਂ ਨੇ ਇੱਕ ਜਿਹੜੀ ਸੋ ਕਾਲਡ ਆਸਟੈਰਿਟੀ ਮੇਜਰ ਲਈ ਆ। ਮਸਲਨ ਮੈਂ ਤੁਹਾਨੂੰ ਦੱਸਾਂ, ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਜੀ ਸਕੂਲ 31 ਤੱਕ ਨੋਟੀਫਿਕੇਸ਼ਨ ਕਰਤਾ। ਉਹ ਸੋਸ਼ਲ ਮੀਡੀਆ 'ਤੇ ਵੀ ਆ ਗਿਆ, ਸਕੂਲ 31 ਤੱਕ ਬੰਦ ਜੀ। ਅਤੇ ਸਕੂਲ ਬੰਦ ਕੋਈ ਨਹੀਂ ਹੋਏ। ਬੱਚੇ ਤਾਂ ਬੜੇ ਖੁਸ਼ ਹੋਣਗੇ। ਨਹੀਂ, ਬੰਦ ਹੀ ਨਹੀਂ ਹੋਏ। ਅੱਛਾ, ਨਹੀਂ ਹੋਏ। ਉਹਦੀ ਰੀਜ਼ਨ ਮੈਂ ਤੁਹਾਨੂੰ ਵਜ੍ਹਾ ਦੱਸਾਂ।
ਇਹਨਾਂ ਨੇ ਕਿਹਾ ਜੀ ਸਕੂਲ ਬੰਦ, ਪਹਿਲਾ ਨੋਟੀਫਿਕੇਸ਼ਨ, ਲੇਕਿਨ ਨਾਲ ਇਹਨਾਂ ਨੇ ਡਾਇਰੈਕਸ਼ਨ ਜਾਰੀ ਕੀਤੀ ਕਿ ਜਿਹੜੇ ਟੈਸਟ ਐਗਜ਼ਾਮ ਹੋ ਰਹੇ ਨੇ ਉਹ ਬੱਚੇ ਸਕੂਲ ਜਾਣਗੇ, ਬਾਕੀ ਨਹੀਂ ਜਾਣਗੇ। ਤੇ ਪੰਜਾਬ ਸਾਰੇ ਸਕੂਲਾਂ 'ਚ ਹੋ ਰਹੇ ਇਮਤਿਹਾਨਾਤ। ਅੱਛਾ। ਤੇ ਬੱਚੇ ਸਕੂਲ ਜਾ ਰਹੇ ਤੇ ਟੀਚਰ ਇਮਤਿਹਾਨ ਲੈ ਰਹੇ ਨੇ। ਠੀਕ ਹੈ ਨਾ। ਤੇ ਮਾਰਚ ਚੱਲ ਰਿਹਾ, ਮਾਰਚ ਦੇ ਪੇਪਰ ਤਨਖਾਹ ਜਿਹੜੀ ਇਹਨਾਂ ਨੇ ਕੋਈ ਹਾਇਰ ਗ੍ਰੇਡ ਦੇ ਲੋਕਾਂ ਦੀ 2 ਦਿਨ ਦੀ ਤਨਖਾਹ, ਉਹ ਦੱਸੋ ਕਿੰਨੀ ਕੁ ਬਣਦੀ ਹੋਏਗੀ। ਓਏ ਹੋਏ। ਠੀਕ ਹੈ ਨਾ। ਕੋਈ ਮਿਨਿਸਟਰਾਂ ਦੀ ਜਿਹੜੀ ਤਨਖਾਹ ਉਹਨਾਂ 'ਚ ਕਮੀ ਕੀਤੀ ਹੈ, ਉਹ ਸਿੰਬੋਲਿਕ ਹੀ ਹੈ। ਸਿੰਬੋਲਿਕ ਹੀ ਅਸਲ ਪਹਿਲੀ ਗੱਲ ਇਹ ਹੈ ਕਿ ਜਿਹੜੀ ਰਾਣਾ ਸਾਹਿਬ ਕੰਪੇਨ ਹੈ ਨਾ ਸੋਸ਼ਲ ਮੀਡੀਆ ਦੇ ਜੀ ਕਿ ਇਹ ਕਿੰਨਾ ਘਟਾਉਂਦੇ ਆ, ਲੇਕਿਨ ਠੀਕ ਹੈ ਘਟਾਉਣਾ ਚਾਹੀਦਾ, ਲੇਕਿਨ ਜਿਹੜਾ ਆਵਾਮ ਤੇ 50 ਰੁਪਏ ਪਰ ਲੀਟਰ ਡੀਜ਼ਲ ਪੈਟਰੋਲ ਦਾ ਜਿਹੜਾ ਇਹਨਾਂ ਨੇ ਇਜ਼ਾਫੀ ਬੋਝ ਪਾਇਆ, ਉਹ ਇਹਦੇ ਨਾਲ ਕੰਪਨਸੇਟ ਨਹੀਂ ਹੋ ਸਕਦਾ। ਮੈਂ ਤੁਹਾਨੂੰ ਦੱਸਾਂ, ਠੀਕ ਹੈ ਨਾ। ਉਹ ਇਹਨਾਂ ਨੇ ਉਹ ਅਸਲ ਇਹਨਾਂ ਨੂੰ ਇਹ ਹੈ ਕਿ ਪੈਟਰੋਲ ਸਸਤਾ ਲੈਂਦੇ ਆ, ਔਰ ਤੁਹਾਨੂੰ ਪਤਾ ਕਿ ਫਿਰ ਤਨਕੀਦ ਹੋਈ ਕਿ ਇਹਨਾਂ ਨੇ ਪਿਛਲੀ ਇਨਵੈਟਰੀ ਜਿਹੜੀ ਪਿਛਲੇ ਰੇਟ ਤੇ ਲਈ ਸੀ ਉਹ ਤੇ ਵਧਾ ਕੇ ਤੇ 115-16 ਰੁਪਏ ਜਿਹੜਾ ਆਇਲ ਰਿਫਾਈਨਰੀ ਦੀ ਜੇਬਾਂ 'ਚ ਪਾਇਆ। ਉਹ ਤੁਸੀਂ ਮੈਨੂੰ ਦੱਸੋ ਕਿ ਉਹਦਾ ਕੌਣ ਹਿਸਾਬ ਲਾਏਗਾ? ਉਹਦੇ ਵਿੱਚ ਲੱਗੀਆਂ ਲੋਕਾਂ ਦੀਆਂ ਦਿਹਾੜੀਆਂ। ਤੁਹਾਨੂੰ ਪਤਾ ਨਾ ਫਰਕ ਸਲੀਮ ਸਾਹਿਬ ਨੇ ਇੱਕ ਪੂਰਾ ਉਹਨਾਂ ਨੇ ਡਾਇਸੈਕਸ਼ਨ ਕਰ ਦਿੱਤੀ ਇਹਦੀ। ਉਹਨਾਂ ਨੇ ਕਿਹਾ ਕਿ ਇਸ ਰੇਟ ਤੇ ਇਹਨਾਂ ਨੇ ਲਿਆ ਵਾ, ਪਿਛਲੇ ਰੇਟ ਤੇ ਲਿਆ ਹੋਇਆ, ਕਿਉਂਕਿ ਸਾਡੇ ਕੋਲ ਇਨਵੈਂਟਰੀ ਹੁੰਦੀ। ਇਹ ਜਿਹੜੇ ਆਇਲ ਮਾਰਕੀਟਿੰਗ ਕੰਪਨੀਆਂ ਉਹਨਾਂ ਨੂੰ ਇਹ ਕਹਿੰਦੇ ਨੇ ਕਿ 15 ਦਿਨ ਦੀ ਰੱਖੋ, ਤੇ ਉਹਨਾਂ ਕੋਲ ਤੇ 15 ਦਿਨ ਦਾ ਤੇਲ ਸੀਗਾ ਔਰ ਪਿਛਲੇ ਰੇਟ ਤੇ ਸੀਗਾ, ਤੇ ਇਹਨਾਂ ਨੇ ਜਿਹੜਾ ਵਧਾਇਆ ਵਾ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਆ ਲਓ ਪੈਸੇ ਕਮਾਓ, ਤੇ ਉਹਨਾਂ ਨੇ ਕਿਹਾ 116 ਰੁਪਏ ਬਣਦਾ ਹੈ ਜਿਹੜਾ ਉਹਨਾਂ ਦੀ ਜੇਬਾਂ 'ਚ ਗਿਆ। ਬਸ ਇਹ ਮਾਫੀਆ ਹੀ ਹੈ, ਤੇ ਬੜੇ ਵੱਡੇ ਵੱਡੇ ਮਾਫੀਏ ਨੇ। ਤੇ ਇੱਧਰ ਤੇ ਚਾਰਿਆ ਤੇ ਬਿਊਰੋਕਰੇਟਾਂ ਦੀ ਗੱਡੀਆਂ ਦਾ ਕੀ ਬਣਿਆ? ਮਰੀਮ ਨੇ ਕਿਹਾ ਸੀ ਕਿ ਸਾਰਿਆਂ ਦੀ ਗੱਡੀਆਂ ਹੋਣਗੀਆਂ, ਨਵੀਆਂ ਗੱਡੀਆਂ ਲੈਣਗੇ। ਉਹ ਤੇ ਲੈਣਗੇ, ਉਹ ਤੇ ਜ਼ਾਰਾ ਕੋਈ ਉਹ ਤੇ ਕੋਈ ਨੋਟੀਫਿਕੇਸ਼ਨ ਵਿਡਰਾ ਤੇ 4700 ਸੀਸੀ ਗੱਡੀ ਜਿਹੜੀ ਹੈ ਉਹ ਆਈਜੀ ਸਾਹਿਬ ਤੇ ਚੀਫ ਸੈਕਟਰੀ ਸਾਹਿਬ ਨੂੰ ਅਪਰੂਵ ਕੀਤੀ। 3 ਗੱਡੀਆਂ ਉਹਨਾਂ ਨੂੰ, ਇੱਕ ਟੂਰ ਗੱਡੀ, ਇੱਕ ਉਹਨਾਂ ਦੀ ਅਫੀਸ਼ੀਅਲ ਗੱਡੀ, ਤੇ ਇੱਕ ਪ੍ਰਾਈਵੇਟ ਗੱਡੀ ਜੀ ਕਿ ਉਹ ਕਹਿੰਦੇ ਜੀ ਕਿ ਸੋਸ਼ਲ ਮੀਡੀਆ ਦੇ ਲੋਕ ਪਾ ਦਿੰਦੇ ਨੇ ਜੀ ਕਿ ਸਰਕਾਰੀ ਗੱਡੀ ਬੱਚਿਆਂ ਨੂੰ ਲੈ ਰਹੀ ਹੈ, ਸਾਨੂੰ ਅਲਾਓ ਕੀਤੀ ਜਾਵੇ। ਠੀਕ ਹੈ ਨਾ। ਤੇ ਉਹ ਉਹਨਾਂ ਦੇ ਬੱਚਿਆਂ ਦੇ ਗੱਡੀਆਂ ਲੈਣਗੇ, ਤੇ ਰਾਣਾ ਸਾਹਿਬ ਜਿਹੜਾ ਗਰੀਬ ਆਮ ਬੰਦਾ ਵਾ, ਜਿਹੜਾ ਮਿਡਲ ਕਲਾਸ ਦਾ ਬੰਦਾ ਵਾ, ਜਦੋਂ ਕੋਈ ਗੱਡੀ ਹੈ ਉਹਦੇ ਬੱਚਿਆਂ ਨੂੰ ਸਕੂਲੋਂ ਕੌਣ ਲਾਏਗਾ? ਮੈਂ ਖਿਲਵਾੜ ਹੀ ਹੋ ਰਿਹਾ ਰਾਣਾ ਸਾਹਿਬ। ਇਹੀ ਮੈਂ ਤੁਹਾਨੂੰ ਰੋਂਦਾ ਰਹਿੰਦਾ ਵਾਂ ਕਿ ਇਹ ਮਸਲਾ ਹੀ ਇਹ ਆ ਕਿ ਇੱਥੇ ਇਹ ਆ ਕਿ ਇਹਨਾਂ ਨੇ ਆਪਣੀਆਂ ਸੁਸਾਇਟੀਆਂ, ਮਤਲਬ ਆ ਜੀ ਫਲਾਣੇ ਦੀ ਸੁਸਾਇਟੀ ਜੀ, ਹੁਣ ਵਕੀਲ ਆ ਉਹਨਾਂ ਨੇ ਆਪਣੀ ਸੁਸਾਇਟੀਆਂ, 50 ਲੱਖ ਰੁਪਏ ਦਾ ਪਲਾਟ ਮਿਲਦਾ ਉਹਨਾਂ ਨੂੰ ਵਕੀਲਾਂ ਨੂੰ, 5 ਕਰੋੜ ਵਾਲਾ, 4 ਕਰੋੜ। ਹਾਂਜੀ, ਇਹ ਸਾਫੀਆਂ ਨੂੰ ਵੀ ਤੇ ਮਿਲਦੇ ਨੇ, ਸਾਫੀਆਂ ਨੂੰ ਬਿਲਕੁਲ ਮਿਲੇ ਨੇ। ਤੇ ਹੁਣ 3200 ਪਲਾਟ ਸਾਫੀਆਂ ਨੂੰ ਲਾਹੌਰ ਮਿਲ ਰਿਹਾ। ਠੀਕ ਹੈ ਨਾ। ਹੋਰ ਮਿਲ ਰਿਹਾ। ਇਹ ਸਾਫੀ ਆਣਗੇ ਕਿੱਥੋਂ? 3200 ਇੰਨੇ ਸਾਫੀ ਹੈ ਨੇ, ਪਹਿਲੇ ਤੇ ਲੱਭ ਗਏ ਸਾਰਿਆਂ ਨੂੰ, ਹੋਰ ਨਵੇਂ ਉੱਗ ਪਏ, ਨਵੇਂ ਕਾਫੀ ਆ ਗਏ ਨੇ। ਤੇ ਹੈ ਨੇ ਇਸਲਾਮਾਬਾਦ ਦਾ ਮੈਨੂੰ ਪਤਾ, ਇੱਥੇ ਜ਼ਾਹਰਾ ਕਾਫੀ ਲੋਕ ਜਿਹੜੇ ਹੁਣ ਰਹਿੰਦੇ ਨੇ, ਲੇਕਿਨ ਇਹ ਹੈ ਕਿ ਸਾਫੀ ਜਿਹੜੇ ਇਹਨਾਂ ਨੂੰ ਪਲਾਟ ਮਿਲ ਜਾਣੇ ਜੀ, ਵਕੀਲ ਵੀ ਪਲਾਟ ਲੈ ਲੈਂਦੇ ਜੀ। ਜਿਹੜੇ ਬਿਊਰੋਕਰੇਟ ਆ ਇਹਨਾਂ ਦਾ ਤੁਹਾਨੂੰ ਪਤਾ ਕੋਟਾ ਹੁੰਦਾ ਵਾ। ਤੇ ਗਿਲਾਨੀ ਸਾਹਿਬ ਜਿਹੜਾ ਫੈਡਰਲ ਸੈਕਟਰੀ ਦੇ 2 ਕਰ ਗਏ ਸੀ, ਫੈਡਰਲ ਸੈਕਟਰੀ ਦੇ 2 ਪਲਾਟ ਕਰ ਗਏ ਸੀ। ਅੱਛਾ ਜੀ। ਤੇ ਉਹ ਫੈਡਰਲ ਸੈਕਟਰੀ ਨੂੰ ਪਲਾਟ ਵੀ ਮਿਲਦਾ ਐਫ ਸੀਰੀਜ਼ ਜਾਂ ਈ ਸੀਰੀਜ਼, 8-10 ਕਰੋੜ ਦਾ ਪਲਾਟ ਹੁੰਦਾ, ਉਹ ਤੇ 20 ਕਰੋੜ ਰੁਪਏ ਜੇਬ 'ਚ ਪਾ ਕੇ ਘਰ ਚੱਲ ਜਾਂਦਾ। ਤੇ ਜਿਹੜਾ ਮਿਡਲ ਕਲਾਸ ਦਾ ਬੰਦਾ ਜਿਹੜਾ ਸਾਰੀ ਜ਼ਿੰਦਗੀ 60 ਸਾਲ ਕੋਸ਼ਿਸ਼ ਕਰਦਾ ਰਹਿੰਦਾ ਤੇ ਆਪਣੀ ਗੱਡੀ ਵੀ ਨਹੀਂ ਤਬਦੀਲ ਕਰ ਸਕਦਾ, ਉਹ ਕੀ ਕਰੇਗਾ? ਇਹ ਗੱਲ ਹੈ। ਇਹ ਇਸ ਕਰਕੇ ਰਾਣਾ ਸਾਹਿਬ ਇਹ ਮੁਲਕ ਹੈਗਾ, ਜਿਹੜੇ ਛੋਟੇ ਛੋਟੇ ਮਾਫੀਆਜ਼ ਬਣ ਗਏ ਨਾ ਇੱਥੇ, ਉਹ ਭਾਵੇਂ ਸਾਫੀ ਹੋਣ, ਵਕੀਲ ਹੋਣ, ਬਿਊਰੋਕਰੇਟ ਹੋਣ, ਇਸ ਤਰ੍ਹਾਂ ਹੋਰ ਵੀ, ਉਹ ਬਸ ਆਪਣੇ ਉਹ ਇਹਨੂੰ ਚੂਸ ਰਹੇ ਨੇ, ਉਹ ਕੱਢ ਰਹੇ ਨੇ। ਤੇ ਬਾਕੀ ਜਿਹੜਾ ਆਮ ਬੰਦਾ ਵਾ ਉਹ ਵਿਚਾਰਾ ਚਲੋ ਰੁੱਲ ਗਿਆ। ਮੈਂ ਤੁਹਾਨੂੰ ਦੱਸ, ਲੇਕਿਨ ਇਹ ਤੇ ਫਿਰ ਹਾਲਾਤ ਠੀਕ ਨਹੀਂ ਨਾ ਚੋਈ ਸਾਹਿਬ, ਅਗਰ ਲੋਕੀ ਤੇ ਰੁੱਲ ਗਏ ਨੇ ਤੇ ਇਹਨਾਂ ਦੀ ਐਰੋਗੈਂਸ ਵੀ ਵੱਧਦੀ ਜਾ ਰਹੀ ਹੈ ਤੇ ਜੰਗ ਵੀ ਵੱਧਦੀ ਜਾਏਗੀ। ਕਦੀ ਨਾ ਕਦੀ ਤੇ ਇਹਨਾਂ ਨੂੰ ਆਪਣੇ ਅਖਰਾਜਾਤ ਘੱਟ ਕਰਨੇ ਪੈਣਗੇ ਕਿ ਨਹੀਂ? ਇਹ ਅਖਰਾਜਾਤ ਉਦੋਂ ਹੀ ਘੱਟ ਹੋਣਗੇ ਜਿਸ ਤਰ੍ਹਾਂ ਫਿਰ ਬੰਗਲਾਦੇਸ਼ ਨਹੀਂ ਹੋਇਆ। ਉਹ ਲੋਕ ਇਕੱਠੇ ਹੋ ਗਏ ਤੇ ਲੋਕਾਂ ਨੇ ਕਿਹਾ, ਉਹ ਪਹਿਲਾਂ ਉਹਨਾਂ ਨੇ ਬੜਾ ਮਾਰਿਆ। ਚੋਈ ਸਾਹਿਬ ਇਹ ਦੇਖੋ, ਤੁਸੀਂ ਖਤਰਨਾਕ ਗੱਲਾਂ ਕਰਦੇ ਹੋ, ਹੁਕੂਮਤ ਨੇ ਪਾਬੰਦੀ ਲਾਤੀ ਇਸ ਤਰ੍ਹਾਂ ਦੀ ਗੱਲਾਂ ਕਰਨ। ਹਾਂਜੀ, ਉਹ ਤੇ ਹੈ ਨਹੀਂ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਲੋਕ ਮਰਨ, ਲੋਕਾਂ ਨੂੰ ਮਾਰਨਾ ਵੀ ਨਹੀਂ ਕਿਸੇ ਨੂੰ ਚਾਹੀਦਾ, ਲੇਕਿਨ ਇਹ ਹੈ ਕਿ ਜਦੋਂ ਕੋਈ ਬਿਲਕੁਲ ਹੀ ਜਿਹੜੀ ਇਹ ਸ਼ਰਾਫੀ ਹੈ ਇਸ ਮੁਲਕ ਦੀ, ਉਹ ਉਹਨਾਂ ਨੂੰ ਕੋਈ ਫਰਕ ਹੀ ਨਾ ਪਵੇ। ਠੀਕ, ਉਹ ਜੋ ਮਰਜ਼ੀ ਕਰਦੇ ਰਹਿਣ, ਉਹ ਤਨਕੀਦ ਹੁੰਦੀ ਹੈ, ਉਹਨਾਂ ਨੂੰ ਪਤਾ ਹਫ਼ਤੇ ਬਾਅਦ। ਚਲੋ ਚਾਹੀਦਾ ਹੈ ਤੇ ਤੁਸੀਂ ਹੁਣ ਸੀਰੀਅਸ ਗੱਲਾਂ ਤੇ ਆ ਗਏ ਹੋ। ਈਦ ਆ ਰਹੀ ਹੈ, ਇਹ ਜਿਹੜਾ ਕਿਫਾਇਤ ਸ਼ਾਰੀ ਤੇ ਪੈਟਰੋਲ ਦੀ ਕੀਮਤਾਂ ਵਧੀਆਂ, ਆਲੂ ਤੇ ਰੁਲ ਰਿਹਾ ਸੀ, ਸੁਣਿਆ ਕਿ ਰੋਜ਼ਿਆਂ 'ਚ ਫਿਰ ਉਹਦੀ ਕੀਮਤ ਵੱਧ ਗਈ। ਤੇ ਈਦ ਤੇ ਲੋਕੀ ਕੀ ਕਰਨਗੇ? ਕੋਈ ਈਦ ਦੀ ਸ਼ਾਪਿੰਗ ਹੋਏਗੀ ਕਿ ਨਹੀਂ ਹੋਏਗੀ? ਕੀ ਟ੍ਰੈਂਡ ਚੱਲ ਰਹੇ ਨੇ ਅੱਜ ਕੱਲ੍ਹ ਈਦ ਦੇ ਉੱਤੇ? ਪਹਿਲੀ ਗੱਲ ਇਹ ਆ ਕਿ ਜਿਹੜੇ ਲੋਕ ਗੱਡੀਆਂ ਟਰੈਵਲ ਕਰਦੇ ਸੀ ਨਾ, ਉਹ ਤੇ ਲੱਗਦਾ ਮੈਨੂੰ ਮੁਸ਼ਕਲ। ਮੈਂ ਤੇ ਜਿਹੜਾ 2-4 ਨੂੰ ਪੁੱਛਿਆ, ਉਹਨਾਂ ਨੇ ਕਿਹਾ ਭਾਈ ਇਸਲਾਮਾਬਾਦ ਈਦ ਕਰਨੀ ਹੈ। ਚਲੋ ਹੁਣ ਪਿੰਡ ਈਦ ਕਰਨ ਦਾ ਮਤਲਬ ਇਹ ਆ ਕਿ ਰੁਪਇਆ 50,000। ਠੀਕ ਹੈ ਨਾ, 301 ਰੁਪਏ ਪੈਟਰੋਲ। ਤੇ ਉਹ ਗਰੀਬ ਆ ਜਿਹੜਾ ਮਿਡਲ ਕਲਾਸ ਦਾ ਬੰਦਾ, ਉਹਦੇ ਲਈ ਤਾਂ ਸਭ ਤੋਂ ਪਹਿਲਾਂ ਇਹ ਵਿਚਾਰੇ ਨੂੰ ਬੜਾ ਕਿ ਸਾਲ ਬਾਅਦ ਉਹਨੇ ਘਰ ਜਾਣਾ ਹੁੰਦਾ, ਆਪਣੇ ਕੋਈ ਕਬਰਾਂ ਤੇ ਜਾਣਾ ਹੁੰਦਾ, ਕੋਈ ਵਾਲਦੈਨ ਦੀ, ਕੋਈ ਭਾਈ, ਕੋਈ ਭੈਣ, ਕੋਈ ਭਤੀਜਾ ਭਤੀਜੀ, ਕੋਈ ਪਿੰਡਾਂ ਹੀ ਲੋਕ ਕਰਦੇ ਨੇ ਈਦ, ਜਿਹੜੇ ਇਸਲਾਮਾਬਾਦ ਦੇ ਇੱਥੇ ਮੁਸ਼ਕਿਲ ਰੈਸ਼ੀ ਨਹੀਂ।
ਉਹ ਉਹਨਾਂ ਦੀ ਈਦ ਕਰਕੇ ਇੱਥੇ ਹੀ। ਤੇ ਇਸ ਤਰ੍ਹਾਂ ਮੈਨੂੰ ਲੱਗਦਾ ਜਿਹੜੇ ਬਾਕੀ ਵੀ ਮਿਡਲ ਕਲਾਸ ਦੇ ਬੰਦੇ ਜਿਹੜੇ ਉਹ ਗੱਡੀਆਂ ਕਰਾਚੀ ਵਾਲੇ ਤੋਂ ਨੇ, ਆਉਣਾ ਸੀ ਸਾਡਾ ਰਠੌਰ ਨਹੀਂ, ਉਹ ਕਹਿੰਦਾ ਮੈਂ ਨਹੀਂ ਆਉਣਾ, ਮੇਰੇ ਕੋਲ ਤੇ ਪੈਸੇ ਕੋਈ ਨਹੀਂ, ਬਾਈ ਰੋਡ ਵੀ ਕੋਈ ਨਹੀਂ। ਸਰ ਇਹੀ ਇਸ ਤਰ੍ਹਾਂ ਹੀ ਹਾਂ, ਹੋਣਾ। ਤੇ ਤੇ ਗੱਡੀ ਆ ਬੜੀ ਜਿਹੜੇ ਮਹਿੰਗੀ ਬਿਲਕੁਲ ਹੀ ਵਿਚਾਰੀ ਵਰਕਿੰਗ ਕਲਾਸ ਆ, ਜਿਹਨਾਂ ਨੇ ਹਾਂ। ਬੱਸਾਂ 'ਚ ਸਫ਼ਰ ਕਰਦੇ, ਉਹ ਜਾਣਗੇ। ਹੂੰ। ਤੇ ਬਾਕੀ ਜਿਹੜੀ ਆ ਗੱਡੀਆਂ ਵਾਲੇ ਮੋਟਰਵੇ ਤੇ ਤੁਹਾਨੂੰ ਲੱਭੇਗਾ ਤੇ ਖਾਲੀ। ਰੇਲ ਤੇ ਕਿਰਾਏ ਨਹੀਂ ਵਧਾਏ ਨਾ, ਤੇ ਟ੍ਰੇਨਾਂ ਤੇ ਟੁਰ ਜਾਣ। ਈ ਤੇ ਚੱਲਦੀਆਂ ਸਨ, ਈ ਟ੍ਰੇਨ ਹਾਂ ਇਹ ਹੈ ਕਿ ਫਿਰ ਲੋਕ ਖੜੀਆਂ ਕਰਨਗੇ ਗੱਡੀਆਂ ਆਪਣੇ ਘਰਾਂ 'ਚ, ਹਾਂ ਤੇ ਟਿਕਟਾਂ ਕਰਾਉਣਗੇ। ਤੇ ਮੈਂ ਵੀ ਦੋਵਾਂ ਤਿੰਨਾਂ ਦੋਸਤਾਂ ਨੂੰ ਕਿਹਾ ਕਿ ਭਾਈ ਹਾਂ ਰੇਲਵੇ ਤੇ ਆਪਣਾ ਰੇਲਵੇ ਕਰ ਲੈਣੇ ਤੇ ਡੈਵਰ ਤੇ ਚਲੇ ਜਾਓ। ਹਾਂ। ਤੇ ਰੇਲਵੇ ਦੇ ਤੇ ਨਹੀਂ ਵੱਧ ਇਸ ਕਰਕੇ ਇਹ ਪਹਿਲਾ ਇੰਪੈਕਟ ਲੋਕਾਂ ਤੇ ਆ ਚੁੱਕਿਆ। ਦੇਖੋ ਰੇਲਵੇ 'ਚ ਕਮ ਅਜ਼ ਕਮ ਲੇਟ ਵੀ ਹੋਏਗੀ ਤੇ 2 ਦਿਨ ਹੀ ਲੇਟ ਹੋਏਗੀ ਨਾ, ਘਰ ਤੇ ਬੰਦਾ ਪਹੁੰਚ ਹੀ ਜਾਏਗਾ ਨਾ। ਹਾਂ ਘਰ ਤੇ ਪਹੁੰਚ ਜਾਏਗਾ। ਹਾਂ ਤੇ ਲੇਕਿਨ ਫਿਰ 2 ਦਿਨ ਦਾ ਮਤਲਬ ਹੈ ਕਿ ਈਦ ਤੋਂ ਬਾਅਦ ਹੀ ਨਾ ਪਹੁੰਚੇ। ਨਹੀਂ ਇੰਨੀ ਵੀ ਲੇਟ ਨਹੀਂ ਹੁੰਦੀ, ਨਮਾਜ਼ ਤੋਂ ਪਹਿਲੇ ਪਹੁੰਚਾ ਦਿੰਦੀ ਟ੍ਰੇਨਾਂ ਜਿਹੜੀਆਂ ਨਾ ਪਾਕਿਸਤਾਨ ਦੀਆਂ, ਇੰਨਾ ਮਸਲਾ ਨਹੀਂ ਹੈ। ਉਹ ਮੀਆਂ ਸਾਹਿਬ ਦੀ ਗੱਲ ਚੱਲ ਰਹੀ ਸੀ ਜੀ ਕਿ ਮੀਆਂ ਸਾਹਿਬ ਨੇ ਕੋਈ ਦਿਲ ਤੇ ਪੱਥਰ ਰੱਖ ਕੇ ਇਸ ਤਰ੍ਹਾਂ ਦਾ ਕੀਤਾ ਫੈਸਲਾ। ਨਵਾਜ਼ ਸ਼ਰੀਫ ਸਾਹਿਬ ਬੜੇ ਨਾਰਾਜ਼ ਨੇ, ਹੋ ਕੀ ਰਿਹਾ। ਤੇ ਸ਼ਹਿਬਾਜ਼ ਸ਼ਰੀਫ ਦੀ ਫੋਟੋ ਆਈ ਕਿ ਰੋਂਦੇ ਹੋਏ ਸਾਈਨ ਕਰ ਰਿਹਾ। ਇਹ ਕੀ ਹੈ, ਇਹਦੇ ਨਾਲ ਕੀ ਹੋਣਾ? ਰਾਣਾ ਸਾਹਿਬ ਅਸਲ ਦੁਨੀਆ ਹੁਣ ਹੋ ਗਈ ਚੇਂਜ, ਹਾਂ। ਤੇ ਪਾਕਿਸਤਾਨ ਵੀ ਹੋ ਗਿਆ ਚੇਂਜ। ਹੂੰ ਉਹਦੀ ਵਜ੍ਹਾ ਹੈ ਕਿ ਜਿਹੜਾ ਸੋਸ਼ਲ ਮੀਡੀਆ ਨਾ, ਹੁਣ ਕੋਈ ਚੀਜ਼ ਉਹ ਤੇ ਹੁਣ ਦੌਰ ਮੁੱਕ ਗਿਆ ਨਾ ਜੀ, ਕਿ ਉਹ ਅਖਬਾਰ ਸੀ ਕੋਈ ਸ਼ਾਇਦ ਛਪੀ, ਤੇ ਮੁੜ ਕੇ ਉਹ ਜਿਹੜੀ ਉਹ ਆਰਕਾਈਵਸ ਦਾ ਜਾਂ ਉਹ ਸਟੋਰ ਰੂਮ ਦਾ ਹਿੱਸਾ ਬਣ ਗਈ। ਮੁੜ ਕੇ ਸਿਆਸਤਦਾਨ ਕੋਈ ਹੋਰ ਨਵੀਂ ਗੱਲ ਕਰ ਦਿੰਦੇ ਸੀ, ਪਿਛਲੀ ਗੱਲ ਲੋਕ ਭੁੱਲ ਜਾਂਦੇ ਸੀ, ਜਾਂ ਕਈਆਂ ਦੇ ਵਿੱਚ ਸੀਨਾ ਬਸੀਨਾ ਰਹਿੰਦੀ ਸੀ ਲੇਕਿਨ ਹਾਲ ਨਹੀਂ ਸੀ। ਹੁਣ ਤੇ ਸੋਸ਼ਲ ਮੀਡੀਆ ਬਿਲਕੁਲ, ਉਹ ਤੇ ਹਰ ਚੀਜ਼ ਆ ਜਾਂਦੀ ਸਾਹਮਣੇ। ਤੇ ਜਦੋਂ ਪੈਟਰੋਲ ਵਧਿਆ, ਲੋਕਾਂ ਨੇ ਜਿਹੜੀਆਂ ਪਿਛਲੀਆਂ ਮੀਆਂ ਸਾਹਿਬ ਦੀਆਂ ਸੀਗੀਆਂ ਜਦੋਂ ਆਪੋਜੀਸ਼ਨ ਸੀ, ਉਹਨਾਂ ਦੀ ਜਿਹੜੀਆਂ ਵੀਡੀਓਜ਼ ਸੀ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀਆਂ ਸੀ, ਮਰੀਮ ਦੀਆਂ ਸੀ, ਉਹਨਾਂ ਨੇ ਕਿਹਾ ਜੀ ਮੀਆਂ ਸਾਹਿਬ ਨੇ ਕਿਹਾ ਜੀ ਕਿ ਮੈਂ ਆਪਣੇ ਕੱਪੜੇ ਵੇਚ ਦਿਆਂਗਾ। ਤੇ ਲੇਕਿਨ ਇਹ ਹੈ ਕਿ ਮੈਂ ਪੈਟਰੋਲ ਨਹੀਂ ਵਧਾਉਂਦਾ ਅਗਰ ਮੈਂ ਹਕੂਮਤ 'ਚ ਹੁੰਦਾ। ਤੇ ਲੋਕਾਂ ਨੇ ਉਹ ਵੀਡੀਓ ਆਪਣਾ ਫਿਰ ਉਹ ਚਲਾਈਆਂ, ਉਹ ਸਟੇਟਮੈਂਟ। ਤੇ ਮੀਆਂ ਸਾਹਿਬ ਨੇ ਵੀ ਕਿਹਾ ਜੀ, ਉੱਥੇ ਲੰਦਨ 'ਚ ਬਿਆਨ ਦਿੱਤਾ ਸੀ ਕਿ ਇਹਨਾਂ ਨੇ ਰਾਤ ਦੇ ਜਿਹੜਾ ਡਾਕਾ ਮਾਰਿਆ, ਪੈਟਰੋਲ ਵਧਾਇਆ। ਪੈਟਰੋਲ ਉਦੋਂ ਕਿੰਨਾ ਵਧਿਆ ਸੀ? 8 ਜਾਂ 10 ਰੁਪਏ। ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਗਰੀਬ ਦੇ ਕੱਪੜੇ ਵੀ ਲਾ ਲਏ। ਤੇ ਹੁਣ ਲੋਕਾਂ ਨੇ ਕਿਹਾ ਕਿ 55 ਜੀ ਇਹ PTI ਵਾਲੇ ਉਹ ਇਹਨਾਂ ਦੀ ਵਿਖਾਈ ਜਾਂਦੇ ਨੇ, ਇਹ ਕੀ ਕਹਿੰਦੇ ਸਨ, ਚੋਰ ਡਾਕੂ ਪੈਟਰੋਲ ਵਧੇ, ਤੇ ਉਹ ਇਹਨਾਂ ਦੀ ਵਿਖਾਈ ਜਾਂਦੇ ਨੇ। PTI ਵਾਲੇ ਵੀ ਇਸ ਤਰ੍ਹਾਂ ਹੀ ਆਪੋਜੀਸ਼ਨ 'ਚ ਚੱਲਦੇ ਨੇ, ਇਸ ਤਰ੍ਹਾਂ ਹੀ ਕਰਦੇ ਨੇ। ਲੇਕਿਨ ਇਹ ਮਸਲਾ ਜਿਹੜਾ ਨਾ ਚੋਈ ਸਾਹਿਬ, ਬੜਾ ਪਾਕਿਸਤਾਨ ਦਾ ਨਾ ਇਕਾਨਮੀ ਦਾ ਚੈਲੰਜ ਬੜਾ ਵੱਧਦਾ ਜਾ ਰਿਹਾ, ਇਹ ਘੱਟ ਨਹੀਂ ਹੋ ਰਿਹਾ। ਇਹ ਲੱਗੇ ਨੇ ਜੀ ਕਿ ਤੇਲ ਵਧਾ ਦੇਣਗੇ ਤੇ ਇਹ ਕਰਦੇ, ਕਿੰਨੇ ਕੁ ਰੈਵਨਿਊ ਜਨਰੇਟ, ਉਹ ਅਸਲ ਬਸ ਤੇਲ ਤੋਂ ਹੀ ਜ਼ਰੂਰਤਾਂ ਨਹੀਂ ਘੱਟ ਕਰਦੇ। ਜਿਹੜਾ ਮੇਜਰ ਚੋਈ ਸਾਹਿਬ ਕੰਮ ਹੈ ਨਾ, ਇਹ ਅਸੀਂ ਨਹੀਂ ਕਹਿੰਦੇ ਜੀ ਕਿ ਡਿਫੈਂਸ ਬਜਟ ਘੱਟ ਕਰੋ, ਲੇਕਿਨ ਹੋਰ ਜਿਹੜੇ ਕੰਮ ਨੇ ਉਹਨਾਂ ਨੂੰ ਤਾਂ ਘੱਟ ਕਰੋ ਨਾ। ਹਰ ਕਿਸੇ ਵੀ ਸੈਕਟਰ ਜਾਓਗੇ, ਐਗਰੀਕਲਚਰ ਤੋਂ ਲੈ ਕੇ ਤੁਸੀਂ ਇੰਡਸਟਰੀਅਲ ਸੈਕਟਰ, ਸਰਵਿਸਿਜ਼, ਡਿਫੈਂਸ ਦੇ ਵਿੱਚ ਵੀ ਬਹੁਤ ਸਾਰੇ ਐਸੇ ਹੈੱਡ ਨੇ ਜਿੱਥੇ ਕੱਟ ਲੱਗ ਸਕਦੇ ਨੇ। ਉਧਰ ਇੱਕ ਕੱਟ ਦਾ ਮਤਲਬ ਹੈ ਇਹ ਜਿਹੜੇ ਪੈਸੇ ਤੁਸੀਂ ਐਸਟੀਮੇਟ ਕੀਤੇ ਨੇ ਇਹ ਪੂਰੀ ਕਫਾਇਸ਼ਾਰੀ ਤੋਂ, ਉਸ ਦਾ ਕਫਾਇਸ਼ਾਰੀ ਤੋਂ ਤੁਹਾਨੂੰ ਇੱਕ ਸਾਲ ਵਿੱਚ ਨਹੀਂ ਹੋਣਾ, ਜਿਹੜਾ ਸਿਰਫ ਇੱਕ ਕੱਟ 10% 5% ਨਾਲ ਪੂਰਾ ਹੋ ਜਾਣਾ। ਕੱਢ ਲਓ ਬਜਟ ਪਿਛਲੇ ਸਾਲ ਦਾ ਕਿੰਨਾ ਵੱਡਾ। ਹਾਂ ਇਹ ਬਿਲਕੁਲ ਤੁਹਾਡੀ ਗੱਲ ਠੀਕ। ਹਾਂ ਉਹ ਨਹੀਂ ਕਰਨਗੇ। ਅਸਲ ਇਹ ਹੈ ਕਿ ਜਿਹੜੀਆਂ ਹੈ ਨਾ ਮਿਨਿਸਟਰਾਂ ਦੀਆਂ ਜੀ ਕਿ ਅੱਧੀ ਤਨਖਾਹ ਨਹੀਂ ਆਪਣੀ ਲੈਣਗੇ। ਮਿਨਿਸਟਰ ਹੈ ਕਿੰਨੇ? 40 45 48 ਹੋਣਗੇ। ਬਾਕੀ ਤੁਹਾਨੂੰ ਪਤਾ ਪ੍ਰਿਵਿਲੇਜਸ ਉਹਨਾਂ ਦੀ ਤੇ ਹਾਂਜੀ, ਉਹ ਕਿੰਨੇ ਕੁ ਹੋ ਸਕਦੇ ਨੇ। ਬਿਲਕੁਲ। ਅਸਲ ਇਹ ਹੈ ਕਿ ਜਿਹੜੀ ਓਵਰਆਲ ਐਕਸਪੈਂਡੀਚਰ ਹੈ ਹਕੂਮਤ ਦੇ, ਜਿਹੜੇ ਅਰਬਾਂ 'ਚ ਹੁੰਦੇ ਨੇ, ਉਹਨਾਂ ਨੂੰ ਘਟਾਉਣ ਦੀ ਜ਼ਰੂਰਤ। ਹਾਂ ਬਿਲਕੁਲ, ਉਹ ਨਹੀਂ ਕਰਦੇ। ਠੀਕ ਹੈ ਨਾ, ਉਹ ਨਹੀਂ ਘਟਾਉਂਦੇ, ਉਹ ਉਸ ਤਰ੍ਹਾਂ ਹੀ ਚੱਲਦੇ ਨੇ। ਕਿਉਂਕਿ ਉਹਦੇ 'ਚ ਖਾਂਚੇ ਵੀ ਚੱਲਦੇ ਨੇ। ਇਹ ਆਵਾਮ ਨੂੰ ਇਹ ਸ਼ਾਇਦ ਉਹ ਸਮਝਦੇ ਨੇ ਕਿ ਆਵਾਮ ਮੁਤਮਨ ਹੋ ਗਈ ਜੀ ਕਿ ਮਿਨਿਸਟਰਾਂ ਦੀ ਤਨਖਾਹ ਘਟ ਗਈ ਆ, ਗੱਡੀਆਂ ਦਾ 50% ਤੇਲ ਜੀ, ਜਿਹੜੀਆਂ ਬਾਕੀ ਗੱਡੀਆਂ ਖੜੀਆਂ ਕਰ ਦੋ, ਉਹਨਾਂ ਦੀ ਫੋਟੋਆਂ ਪਤਾ ਨਾ ਕਿ ਉਹਨਾਂ ਦੀ ਫੋਟੋਆਂ ਜਾਰੀ ਕਰੋ ਜੀ, ਉਹ ਖੜੀਆਂ ਗਰਾਜ ਖੜੀਆਂ, ਉਹ ਯੂਜ਼ ਨਹੀਂ ਹੋ ਰਹੀਆਂ ਐਕਸਟਰਾ। ਉਹ ਇਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਗੱਡੀਆਂ ਚੱਲਦੀਆਂ ਨੇ, ਪਰ ਇਕੋਨਮੀ ਨੂੰ ਚਲਾਓ, ਵੱਡੇ ਕੱਟ ਲਾਓ ਤੇ ਵੱਡੇ ਚੱਲਦੀਆਂ। ਵੱਡੇ ਕੱਟ ਤੇ ਆਪਣੇ ਜਿਹੜੇ ਆ ਉਹ ਇਨਕਮ ਵਧਾਓ। ਹਾਂ ਇਨਕਮ ਹੈ ਕੋਈ ਨਹੀਂ ਲੱਗੇ ਨੇ। SIFC ਇਹ ਉਹ ਕੁਝ ਹੋ ਹੀ ਨਹੀਂ ਰਿਹਾ। ਬਾਕੀ ਵੀ ਰੀਜਨ ਰਾਣਾ ਸਾਹਿਬ ਜਿਹੜੀ ਵਾਰ ਆ, ਇਹਦਾ ਪਾਕਿਸਤਾਨ ਤਾਂ ਨਹੀਂ, ਬਾਕੀ ਇੰਡੀਆ ਹਰ ਜਗ੍ਹਾ ਤੇ ਇਹਨਾਂ ਦਾ ਇਫੈਕਟ ਹੈ ਨਾ। ਸ੍ਰੀਲੰਕਾ, ਬਾਕੀ ਛੋਟੇ ਮੁਲਕਾਂ ਦੇ ਜਿਤਨਾ ਵੀ ਏਸ਼ੀਆ 'ਚ ਹੈ ਨੇ ਕੰਟਰੀ। ਬਿਲਕੁਲ। ਲੇਕਿਨ ਸਭ ਤੋਂ ਜ਼ਿਆਦਾ ਇੰਪੈਕਟ ਪਾਕਿਸਤਾਨ 'ਚ ਕਿਉਂ ਆਇਆ? ਕਿਉਂਕਿ ਸਾਡੀ ਇਕਾਨਮੀ ਕੋਈ ਨਹੀਂ। ਇਸੇ ਲਈ ਆਇਆ। ਉਹ ਇੱਕ ਪਹਿਲਾ ਝਟਕਾ ਬਰਦਾਸ਼ਤ ਨਹੀਂ ਕਰ ਸਕਦਾ। ਦੇਖੋ ਨੇਪਾਲ ਵਿੱਚ ਇੰਨਾ ਨਹੀਂ ਆਇਆ, ਹਾਲਾਂਕਿ ਉਹਨਾਂ ਦੀ ਅੱਧੀ ਆਬਾਦੀ ਤੇ ਨਹੀਂ, ਕਿ ਬਹੁਤ ਵੱਡੀ ਆਬਾਦੀ ਜਿਹੜੀ ਹੈ ਗਲਫ ਵਿੱਚ ਹੈ, ਮਜ਼ਦੂਰੀ ਕਰਦੀ ਹੈ, ਤੇ ਉਹਨਾਂ ਦੇ ਤੇ ਲੋਕ ਵੀ ਵਾਪਸ ਆਉਣੇ ਸ਼ੁਰੂ ਹੋ ਗਏ। ਉੱਥੇ ਨਹੀਂ ਆਇਆ, ਇੱਧਰ ਆ ਗਿਆ, ਬੜਾ ਇੰਪੈਕਟ ਆ ਗਿਆ। ਬੰਗਲਾਦੇਸ਼ ਵਿੱਚ ਨਹੀਂ ਆਇਆ ਇਹਨਾਂ ਇੰਪੈਕਟ। ਉਹ ਮੈਂ ਵੇਖ ਰਿਹਾ ਸਾਂ ਉਹਨਾਂ ਦਾ ਨੇਸ਼ਨ ਅਖਬਾਰ 2-3 ਦਿਨਾਂ ਤੋਂ ਕਿ ਕੀ ਗੱਲਬਾਤ ਹੋ ਰਹੀ, ਨਵੀਂ ਹੁਕੂਮਤ ਆ ਗਈ ਬੰਗਲਾਦੇਸ਼ ਵਿੱਚ, ਤੇ ਹੋਇਆ ਕੀ। ਲੇਕਿਨ ਇਹ ਖਬਰ ਮੈਨੂੰ ਨਜ਼ਰ ਨਹੀਂ ਆਈ ਇਸ ਤਰ੍ਹਾਂ ਦੀ ਕਿ ਲੋਕੀ ਬੜੇ ਪਰੇਸ਼ਾਨ ਨੇ, ਮਹਿੰਗਾਈ ਹੋ ਗਈ। ਇਹ ਖਬਰ ਹੁਣੇ ਤੱਕ ਇੱਥੇ ਰਾਣਾ ਸਾਹਿਬ ਲੋਕ, ਮੈਂ ਤੁਹਾਨੂੰ ਦੱਸਾਂ, ਚੰਗੇ ਭਲੇ ਬੰਦੇ ਪਰੇਸ਼ਾਨ। ਹਾਂ, ਔਰ
ਤੁਸੀਂ ਆਪ ਪਰੇਸ਼ਾਨ ਹੋ ਚੌਧਰੀ ਸਾਹਿਬ? ਲੋਕਾਂ ਨੂੰ ਨਜ਼ਰ ਆ ਰਿਹਾ ਕਿ ਇੱਕ ਮਹਿੰਗਾਈ ਦਾ ਇੱਕ ਨਵਾਂ ਹੋਰ ਤੂਫਾਨ ਜਿਹੜਾ ਨਾ ਉਸ ਬੜੀ ਸਪੀਡ ਦੇ ਨਾਲ ਇਸ ਪੈਟਰੋਲ ਦੀ ਵਜ੍ਹਾ ਨਾਲ ਆ ਰਿਹਾ। ਬੜਾ ਉਹ ਧਿਆਨ ਹੈ ਅਤੇ ਬਸ ਵੇਖਣਾ ਕਿ ਸਾਨੂੰ ਵੀ ਰੋਡ ਕਰ ਲਏਗਾ। ਤੁਸੀਂ ਸਾਨੂੰ ਬੰਦਾ ਨਹੀਂ ਸਮਝਦੇ, ਅਸੀਂ ਬੜੇ ਸ਼ਦੀਦ ਮੁਤਾਸਰ ਹਾਂ ਇਸ ਹਾਂ ਨਹੀਂ ਉਹ ਤਾਂ ਮੈਨੂੰ ਪਤਾ ਵਾ। ਹਾਂ ਤੇ ਤੇ ਚਲੋ ਚੌਧਰੀ ਸਾਹਿਬ ਹੁਣ ਕਰੀਏ ਕੀ, ਅਸੀਂ ਤੇ ਰੌਲੇ ਹੀ ਪਾ ਸਕਦੇ ਹਾਂ। ਇਹ ਹਕੂਮਤਾਂ ਨੂੰ ਸਮਝ ਨਹੀਂ ਆਉਣਾ, ਇਹਨਾਂ ਨੇ ਆਪਣੇ ਡਰਾਮੇਬਾਜ਼ੀਆਂ ਜਾਰੀ ਰੱਖਣੀਆਂ ਕਿਉਂਕਿ ਇਹ ਮਿਲ ਗਏ ਨੇ ਵੱਡੇ ਵੱਡੇ ਤਾਕਤਵਰਾਂ ਦੇ ਨਾਲ। ਤਾਕਤਵਰਾਂ ਦੇ ਉੱਤੇ ਹੀ ਹੈ, ਉਹਨਾਂ ਨੂੰ ਤਰਸ ਆ ਗਿਆ ਤੇ ਕੁਝ ਹੋ ਜਾਏਗਾ, ਨਹੀਂ ਤੇ ਸਾਡਾ ਤੇ ਫਿਰ ਅੱਲਾ ਵਾਰਿਸ ਹੀ ਹੈ। ਹਾਂ ਇਹ ਤਾਂ ਤੁਹਾਡੀ ਗੱਲ ਸਹੀ ਹੈ ਕਿਉਂਕਿ ਜਾਂ ਤਾਂ ਇੱਥੇ ਕੋਈ ਵੱਡਾ ਪ੍ਰੋਟੈਸਟ ਹੋਵੇ ਹਾਂ ਤੇ ਫਿਰ ਹੀ ਇਹ ਕੋ ਸਮਝਣਗੇ, ਅਦਰਵਾਈਜ਼ ਇਹ ਹੈ ਕਿ ਇਸ ਤਰ੍ਹਾਂ ਫਿਰ ਤੁਸੀਂ ਦੇਖੋ ਪੀਕਾ ਲਈ ਗੱਲਾਂ ਤੇ ਆਉਂਦੇ ਹੋ ਹਾਂ ਬਾਰ-ਬਾਰ। ਪਤਾ ਨਾ ਕਿ ਉਹ ਟਾਕ ਸ਼ਾਕ ਵੀ ਬੰਦ ਹੋ ਗਿਆ ਰਾਤ ਦਾ। ਅੱਛਾ ਹਾਂਜੀ ਉਹ ਕਿਉਂ? ਤੇ ਆਪਣਾ ਵੀ ਪ੍ਰੋਗਰਾਮ ਬੰਦ ਨਾ ਕਰਾ ਲਈਏ, ਸਾਰੇ ਕੰਮ ਲਓ ਰੱਖੀਏ ਜੀ, ਹਲਕਾ। ਫਿਰ ਗੱਲ ਮੁਕਾ ਦਈਏ ਇੱਥੇ ਹੀ। ਲਓ ਜੀ ਫਿਰ ਮਿਲਾਂਗੇ ਤੁਹਾਨੂੰ ਕੱਲ੍ਹ ਇੱਕ ਨਵੇਂ ਚੁਣਿੰਦੇ ਮੌਜੂ ਦੇ ਨਾਲ। ਤੇ ਅੱਜ ਲਈ ਇੰਨਾ ਹੀ। ਰੱਬ ਰਾਖਾ, ਅੱਲਾ ਬੇਲੀ।